ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਲੱਗ ਰਹੇ ਧਰਨਿਆਂ ਦੇ ਬਾਰੇ ਹੀ। ਇੱਕ ਦਿਨ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਪੰਜਾਬ ਇਸ ਵੇਲੇ ਮੋਰਚਿਆਂ ਦੀ ਧਰਤੀ ਬਣਿਆ ਹੋਇਆ। ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਮੋਰਚੇ ਲਾਉਣੇ ਪੈ ਰਹੇ ਨੇ। ਉਹਦੇ ਵਿੱਚ ਤੁਸੀਂ ਜ਼ੀਰਾ ਮੋਰਚੇ ਦਾ ਹਵਾਲਾ ਦਿੱਤਾ ਸੀ, ਬਹਿਬਲ ਕਲਾਂ ਬਰਗਾੜੀ ਮੋਰਚੇ ਦਾ ਵੀ ਹਵਾਲਾ ਦਿੱਤਾ ਸੀ। ਹਾਲਾਂਕਿ ਉਹਨਾਂ ਨੇ ਸਿਆਣਪ ਦਿਖਾਉਂਦਿਆਂ, ਸਮਝਦਾਰੀ ਦਿਖਾਉਂਦਿਆਂ ਇੱਕ ਪਾਸਾ ਛੱਡ ਦਿੱਤਾ ਸੀ ਸੜਕ ਦਾ। ਮੋਹਾਲੀ ਮੋਰਚਾ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਲੱਗਿਆ, ਤੇ ਜਿਹੜਾ ਘਰ ਢਾਏ ਸੀਗੇ ਜਲੰਧਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ, ਉੱਥੇ ਵੀ ਉਹ ਵੀ ਮੋਰਚਾ ਲੱਗਿਆ ਸੀਗਾ। ਹੁਣ ਮੋਰਚੇ ਤਾਂ ਲੱਗੇ ਹੋਏ ਨੇ, ਕਈ ਤੇ ਕਈ ਥਾਈਂ ਲੱਗੇ ਹੋਏ ਨੇ। ਉਹ ਤੁਸੀਂ ਦੱਸਿਓ ਜ਼ਰੂਰ ਕਿ ਕਿੱਥੇ ਕਿੱਥੇ ਲੱਗੇ ਹੋਏ ਨੇ। ਪਰ ਏਅਰਪੋਰਟ ਰੋਡ, ਜਿੱਥੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਧਰਨਾ ਦਿੱਤਾ ਸੀਗਾ, ਉੱਥੋਂ ਬੜੇ ਬੁਰੇ ਤਰੀਕੇ ਦੇ ਨਾਲ ਪੁਲਿਸ ਨੇ ਬਜ਼ੁਰਗਾਂ ਨੂੰ ਵੀ ਨਹੀਂ, ਇੱਕ ਬਜ਼ੁਰਗ ਦੀ ਬਾਂਹ ਜਿਹੜੀ ਆ ਉਹ ਕੱਟੀ ਹੋਈ ਆ, ਪਰ ਬਾਵਜੂਦ ਇਸ ਦੇ ਉਹਨਾਂ ਨਾਲ ਬਦਸਲੂਕੀ ਨਾਲ ਪੇਸ਼ ਆ ਰਹੀ ਹੈ ਪੁਲਿਸ। ਉਹਨਾਂ ਧੂ ਕੇ ਸਿੱਟਿਆ ਗਿਆ। ਤਾਂ ਕੀ ਹੁਣ ਜਿਹੜੇ ਦੂਜੇ ਧਰਨੇ ਚੱਲ ਰਹੇ ਨੇ ਸ਼ਰਮਾ ਜੀ, ਕਿ ਉਹਨਾਂ ਨੂੰ ਵੀ ਚੁਕਵਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ? ਪ੍ਰਵੀਨ ਜੀ, ਬਿਲਕੁਲ ਜਿਹੜਾ ਏਅਰਪੋਰਟ ਰੋਡ ਤੇ ਗੁਰਦੁਆਰਾ ਸੋਹਾਣੇ ਦੇ ਸਾਹਮਣੇ ਹੈ ਨਾ, ਵੱਡਾ ਮਤਲਬ ਧਰਨਾ ਲੱਗ ਰਿਹਾ ਸੀ। ਗਿਣਤੀ ਵੱਧਦੀ ਹੈ, ਨੌਜਵਾਨ ਬੈਠ ਕੇ ਜੀ, ਹਥਿਆਰ ਲੈ ਕੇ ਬੈਠ ਕੇ ਜੀ, ਆਮ ਲੋਕ ਖੌਫ ਜ਼ਦਾ ਵੀ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਏਅਰਪੋਰਟ ਰੋਡ ਬੰਦ ਹੋਣ ਨਾਲ ਤੇ ਜਿਸ ਕਦਰ ਉੱਥੇ ਆਮ ਆਉਂਦੇ ਲੋਕਾਂ ਦੀਆਂ ਗੱਡੀਆਂ ਰੋਕੀਆਂ ਜਾਂਦੀਆਂ ਸੀ, ਉਹਨਾਂ ਨਾਲ ਔਖੇ ਭਾਰੇ ਹੋਇਆ ਜਾਂਦਾ ਸੀ, ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਤੇ ਭੈ ਤੇ ਫਿਕਰਮੰਦੀ ਵੀ ਸੀ ਜੀ। ਤੇ ਇਸ ਨੂੰ ਲੈ ਕੇ ਵੀ ਸਵਾਲ ਸੀਗਾ ਕਿ ਜਦੋਂ ਇੱਕ ਬੰਦੀ ਸਿੰਘਾਂ ਦੇ ਵਾਲਾ ਮੋਰਚਾ ਚੱਲ ਰਿਹਾ, ਜੇਕਰ ਤੁਹਾਨੂੰ ਕੋਈ ਮਸਲਾ ਹੈ, ਕੋਈ ਇਤਰਾਜ਼ ਹੈ, ਤਾਂ ਉੱਥੇ ਜਾ ਕੇ ਉਹਦੇ ਵਿੱਚ ਸ਼ਾਮਲ ਹੋ ਜਾਓ, ਉੱਥੇ ਆਵਾਜ਼ ਚੁੱਕ ਲਓ। ਤੇ ਗੁਰੂ ਘਰ ਮੂਹਰੇ ਲੱਗੇ ਹੋਣ ਕਾਰਨ ਕਿ ਆਮ ਲੋਕ ਕਹਿੰਦੇ ਜਿਹੜੀ ਗੁਰੂ ਘਰ ਸੰਗਤ ਆਉਂਦੀ ਸੀ ਉਹ ਵੀ ਪਰੇਸ਼ਾਨ ਹੋ ਰਹੀ ਸੀ। ਸੋ ਇਸ ਲਈ ਇੱਕ ਤਾਂ ਫਿਕਰਮੰਦੀ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਚੱਲ ਰਹੇ ਮੋਰਚੇ ਵਾਲੀ ਧਿਰ ਨੂੰ ਵੀ ਹੋ ਗਈ ਸੀ ਕਿ ਕਿਤੇ ਸਾਡੇ ਵਾਲਾ ਇਕੱਠ ਸਾਰੀ ਉਧਰ ਨਾ ਚੱਲ ਜਾਵੇ। ਜੀ ਜੀ ਜੀ। ਦੂਜਾ, ਗੁਰੂ ਘਰ ਜਿਹੜਾ ਸੋਹਾਣਾ ਗੁਰਦੁਆਰਾ, ਉਹਦੀ ਪ੍ਰਬੰਧਕ ਕਮੇਟੀ ਨੂੰ ਵੀ ਇਹ ਫਿਕਰਮੰਦੀ ਸੀ ਕਿ ਸਾਡੇ ਆਉਣ ਵਾਲੀ ਸੰਗਤ ਦੇ ਤੇ ਵੀ ਅਸਰ ਪੈ ਰਿਹਾ, ਲੋਕਾਂ ਤੇ ਵੀ ਅਸਰ ਪੈ ਰਿਹਾ, ਤੇ ਇਹ ਸਾਰਾ ਵੀ ਹੈ। ਇਸ ਲਈ ਮੰਨਿਆ ਇਹ ਜਾ ਰਿਹਾ ਕਿ ਪੁਲਿਸ ਕੋਲ ਇਹ ਧਿਰਾਂ ਹੀ ਪਹੁੰਚੀਆਂ ਜੀ, ਇਹਨਾਂ ਦੇ ਕਈ ਤੀ ਕਾਰਵਾਈ ਹੈ। ਖਾਸ ਕਰਕੇ ਸੋਹਾਣੇ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਤਾਂ ਪੁਲਿਸ ਵੀ ਇਹ ਕਹਿ ਰਹੀ ਆ ਕਿ ਜੀ ਉਹ ਕਮੇਟੀ ਕਹਿੰਦੇ ਕਿ ਪਹਿਲਾਂ ਗਈ ਸੀ, ਇੱਥੋਂ ਤੱਕ ਕਿ ਹਵਾਰੇ ਹੋਰਾਂ ਦਾ ਜਿਹੜਾ ਮਤਲਬ ਬਾਪੂ ਕਹਿੰਦੇ ਜਿਹਨਾਂ ਨੂੰ, ਉਹ ਆਏ ਸੀ, ਕਹਿੰਦੇ ਜੀ ਉਹਨਾਂ ਨੇ ਵੀ ਇਹ ਸਮਝਾਏ ਸੀ ਨੌਜਵਾਨ, ਕੁਝ ਉਹਨਾਂ ਦੀ ਗੱਲ ਵੀ ਪੂਰੀ ਤਰ੍ਹਾਂ ਕਹਿੰਦੇ ਨਹੀਂ ਸੁਣੀ। ਪਰ ਉਹ ਤੋਂ ਬਾਅਦ ਕਹਿੰਦੇ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੋਹਾਣੇ ਵਾਲੀ ਆ, ਉਹਨਾਂ ਨੇ ਵੀ ਆ ਕੇ ਸਮਝਾਏ ਸੀਗੇ, ਉਹਨਾਂ ਦੇ ਕਹੇ ਤੇ ਵੀ ਕਹਿੰਦੇ ਉਹਨਾਂ ਦੀ ਗੱਲ ਨਹੀਂ ਮੰਨੀ। ਇਸ ਲਈ ਕਹਿੰਦੇ ਉਹਨਾਂ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ, ਪੁਲਿਸ ਨੇ ਉਹਨਾਂ ਦੀ ਕੰਪਲੇਂਟ ਤੇ ਕਾਰਵਾਈ ਕੀਤੀ ਜੀ ਗੁਰਦੁਆਰਾ ਸਾਹਿਬ। ਹਾਂ, ਕਹਿੰਦੇ ਜੀ ਉਹਨਾਂ ਦੇ ਕਹੇ ਤੇ ਇਹ ਧਰਨਾ ਚੁਕਾਇਆ ਜੀ। ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਪੁਲਿਸ ਦਾ ਮੌਕਾ ਚਾਹੁੰਦੀ ਸੀ, ਔਰ ਇੱਕ ਧਰਨਾ ਚੁਕਾਉਣ ਚ ਕਾਮਯਾਬ ਹੋਣ ਤੋਂ ਬਾਅਦ ਹੁਣ ਪੁਲਿਸ ਬਾਕੀ ਧਰਨਿਆਂ ਵੱਲ ਵਧੇਗੀ। ਕੱਲ ਪੁਲਿਸ ਦੀਆਂ ਟੁਕੜੀਆਂ ਨੇ ਦੋਏ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਦਾ, ਫਿਰ ਆ ਸੋਹਾਣੇ ਗੁਰਦੁਆਰੇ ਮੂਹਰੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਜਿਵੇਂ ਮਤਲਬ ਧੱਕੇ ਨਾਲ ਸੜਕ ਰੋਕੀ ਸੀ, ਸਾਰਾ ਕੁਝ ਕੀਤਾ ਸੀਗਾ, ਲੋਕਾਂ ਨੂੰ ਮੁਸ਼ਕਲ ਚ ਪਾਇਆ ਸੀਗਾ, ਉਹ ਉੱਥੇ ਆ ਕੇ ਮਤਲਬ ਕਿ ਦੋਏ ਥਾਵਾਂ ਦਾ ਪੁਲਿਸ ਨੇ ਜਾਇਜ਼ਾ ਲਿਆ। ਔਰ ਦੋਏ ਥਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਫਿਰ, ਹੋ ਸਕਦਾ ਕਿ ਬੰਦੀ ਸਿੰਘਾਂ ਦੇ ਮੋਰਚੇ ਵਾਲਿਆਂ ਨੂੰ ਪਹਿਲਾਂ ਭਰੋਸੇ ਚ ਲਿਆ ਹੋਵੇ ਕਿ ਭਾਈ ਹਾਂ ਮਤਲਬ ਕਿ ਤੁਹਾਡੇ ਵੱਲੋਂ ਨਾ ਇੱਧਰੋਂ ਕੋਈ ਟੀਮ ਆਵੇ ਜਾਂ ਕੁਛ ਆਵੇ। ਉਹ ਤੋਂ ਬਾਅਦ ਫਿਰ ਇੱਥੇ ਅਚਾਨਕ ਇੱਕਦਮ ਕਾਰਵਾਈ ਹੋਈ। 96 ਘੰਟੇ ਤੋਂ ਏਅਰਪੋਰਟ ਰੋਡ ਬੰਦ ਸੀ। ਠੀਕ ਹੈ, 96 ਘੰਟੇ ਤੋਂ ਇਹ ਸੜਕ ਜਾਮ ਸੀ। ਇੱਥੇ ਪ੍ਰਦਰਸ਼ਨ ਚੱਲ ਰਿਹਾ ਸੀ, ਪੱਕੇ ਟੈਂਟ ਕੱਢਣ ਦੀ ਤਿਆਰੀ ਚੱਲ ਰਹੀ ਸੀ ਕਿ 25 ਮਿੰਟਾਂ 'ਚ ਖਾਲੀ ਹੋ ਗਿਆ ਜੀ। ਅੱਛਾ, ਇਹਦਾ ਮਤਲਬ ਜਦੋਂ ਪੁਲਿਸ ਨੇ ਐਕਸ਼ਨ ਲਿਆ ਤਾਂ ਕੁਝ ਧਿਰਾਂ ਨੇ ਆਪਣੇ ਆਪ ਸਰੈਂਡਰ ਵੀ ਕਰਤਾ। ਠੀਕ ਹੈ, ਕੁਝ ਧਿਰਾਂ ਆਪਣੇ ਆਪ ਭੱਜਣ 'ਚ ਵੀ ਕਾਮਯਾਬ ਹੋ ਗਈਆਂ। ਕੁਝ ਨੂੰ ਪੁਲਿਸ ਨੇ ਬੱਸਾਂ 'ਚ ਚੜਾਇਆ ਤੇ ਬੱਸ ਦੇ ਅੰਦਰ ਮੁਲਾਜ਼ਮ ਕੋਈ ਨਹੀਂ ਸੀ, ਉਤਰ ਕੇ ਭੱਜ ਗਏ ਤੇ ਕੁਝ ਨੂੰ ਫਿਰ ਦੁਬਾਰਾ ਫੜ ਲਿਆ ਜੀ। ਤੇ ਕੁਝ ਨੇ ਜੂਝੇ, ਕੁਝ ਨਾਲ ਧੱਕਾ ਮੁੱਕੀ ਹੋਈ, ਪੁਲਿਸ ਨੇ ਬਦਸਲੂਕੀ ਵੀ ਕੀਤੀ, ਬਜ਼ੁਰਗਾਂ ਦੀ ਵੀ ਮਤਲਬ ਸ਼ਰਮ ਨਹੀਂ ਕੀਤੀ। ਸੋ ਸਾਰਾ ਕੁਝ ਵੀ ਹੋਇਆ। ਠੀਕ ਹੈ, ਸੋ ਉਸ ਤੋਂ 96 ਘੰਟੇ ਤੋਂ ਬੰਦ ਏਅਰਪੋਰਟ ਰੋਡ ਨੂੰ ਫਿਰ 25 ਮਿੰਟ 'ਚ ਪੁਲਿਸ ਕਹਿੰਦੇ ਜੀ ਅਸੀਂ ਖਾਲੀ ਕਰਾ ਲਿਆ। ਪਰ ਮਾਮਲਾ ਇੱਥੇ ਨਹੀਂ ਮੁੱਕਣਾ ਪ੍ਰਵੀਨ ਜੀ। ਮੰਨਿਆ ਇਹ ਜਾ ਰਿਹਾ, ਰਿਪੋਰਟਾਂ ਇਹ ਮਿਲ ਰਹੀਆਂ ਕਿ ਇਹ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਜੀ, ਇਹ ਤੋਂ ਬਾਅਦ ਲਤੀਫਪੁਰਾ, ਇਹ ਤੋਂ ਬਾਅਦ ਜੀਰਾ ਸ਼ਰਾਬ ਫੈਕਟਰੀ। ਠੀਕ ਹੈ, ਤੇ ਉਸ ਤੋਂ ਵੀ ਪਹਿਲਾਂ ਜਿਹੜਾ ਪਾਣੀ ਵਾਲੀ ਜਿੱਥੇ ਲੱਖੀ ਹੋਣੀ ਬੈਠੇ ਨੇ, ਮੁਦਕੀ ਵਾਲਾ, ਮੁਦਕੀ ਵਾਲਾ। ਤੇ ਕਹਿੰਦੇ ਮੁਦਕੀ ਤੇ ਆ ਬੰਦੀ ਸਿੰਘ, ਇਹਨਾਂ ਦੋਵਾਂ ਚੋਂ ਇੱਕ ਦੇ ਉੱਤੇ ਐਕਸ਼ਨ ਅੱਜ ਸੰਭਵ ਹੈ। ਠੀਕ ਹੈ, ਤੇ ਉਹ ਤੋਂ ਬਾਅਦ ਫਿਰ ਮਤਲਬ ਲਤੀਫਪੁਰ ਵਾਲੇ ਨੂੰ ਮਨਾ ਕੇ ਸਮਝਾ ਕੇ, ਕਿਉਂਕਿ ਉੱਥੇ ਸਕੀਮ ਬਣਾਈ ਜਾ ਰਹੀ ਕਿ ਉਹਨਾਂ ਨੂੰ ਫਲੈਟ ਦੇ ਦਈਏ, ਕੋਈ ਦੇ ਦਈਏ, ਕੋਈ ਚੋਣਾਂ ਆ ਰਹੀਆਂ, ਕੇਜਰੀਵਾਲ ਆ ਰਿਹਾ ਪੰਜਾਬ ਹੈ ਨਾ, ਡੇਰਾ ਬੱਲਾਂ ਜਾਣਾ ਹੈ,
ਉਹ ਤੋਂ ਪਹਿਲਾਂ ਉਹ ਚਾਹੁੰਦੇ ਨੇ ਕਿ ਮਾਮਲਾ ਕਿਸ ਤਰ੍ਹਾਂ ਇਹ ਵੀ ਧਰਨਾ ਚੁਕਾਈਏ। ਸੋ ਉਸ ਨੂੰ ਉਸ ਤਰੀਕੇ ਨਾਲ, ਉਹ ਤੋਂ ਬਾਅਦ ਫੇਰ ਕਹਿੰਦੇ ਜੀਰੇ ਕਰੀ ਨੂੰ ਸਿੱਧੇ ਹੋਣ ਦੀ ਸੋਚਦੇ ਨੇ, ਪਰ ਜੀਰੇ ਵਾਲਾ ਮਾਮਲਾ ਕੋਰਟ ਕਚਹਿਰੀ 'ਚ ਵੀ ਚੱਲ ਰਿਹਾ ਨਾ, ਇਸ ਲਈ ਥੋੜਾ ਜਿਹਾ ਹੁਣ ਮਤਲਬ ਕਿ ਉਹ ਹੈ। ਪਰ ਇਹ ਸਾਰੇ ਮੋਰਚੇ ਹੁਣ ਪੁਲਿਸ ਦੇ ਨਿਸ਼ਾਨੇ ਤੇ ਨੇ ਕਿ ਲੈ ਵੀ ਇੱਕ ਖਿਲਾ ਲਿਆ, ਇੱਕ ਚੁਕਾ ਲਿਆ, ਕਿਉਂਕਿ ਬਿਨਾਂ ਕਿਸੇ ਮਤਲਬ ਕਿ ਲੀਡ ਤੋਂ ਸੀ ਜੀ, ਇਹ ਬਿਨਾਂ ਕਿਸੇ ਸਹੀ ਮਾਇਨੇ 'ਚ ਧਿਰ ਤੋਂ ਸੀ। ਇਹ ਆਪ ਮਹਾਰੇ ਰੋਸੇ ਵਜੋਂ ਲੱਗਿਆ ਸੀ, ਜਿਹੜੇ ਚੰਦ ਸਮਰਥਕ ਸੀ ਅੰਮ੍ਰਿਤਪਾਲ ਦੇ ਉਹ ਇਕੱਠੇ ਹੋ ਗਏ, ਉਹਨਾਂ ਨੇ ਆਪਣੇ ਆਪੇ ਲਾ ਲਿਆ, ਸਾਰੇ ਹੀ ਆਗੂ ਸੀ, ਵਰਕਰ ਕੋਈ ਨਹੀਂ ਸੀ ਜੀ। ਇਸ ਲਈ ਇੱਥੇ ਪੁਲਿਸ ਜਾਂ ਸ਼ਿਕਾਇਤ ਜਿਹੜੀ ਗੁਰਦੁਆਰਾ ਕਮੇਟੀ ਦੇ ਹਵਾਲੇ ਨਾਲ ਪੁਲਿਸ ਕਹਿੰਦੀ ਹੈ, ਉਹ ਸ਼ਿਕਾਇਤ ਦੇ ਹਵਾਲੇ ਨਾਲ ਗੁਰਦੁਆਰਾ ਕਮੇਟੀ ਨੇ ਵੀ ਦੱਸਿਆ, ਕਹਿੰਦੇ ਗੱਡੀਆਂ ਵੀ ਉਹਨਾਂ ਦੀ ਪਾਰਕਿੰਗ ਖੜੀਆਂ ਸੀ ਉਹ ਵੀ ਚੁਕਾਈਆਂ। ਸੋ ਇਸ ਲਈ ਪਰ ਮੈਨੂੰ ਲੱਗਦਾ ਕਿ ਇਹ ਤੋਂ ਬਾਅਦ ਹੁਣ ਬਾਕੀ ਜਿਹੜੇ ਚੱਲ ਰਹੇ ਨੇ ਮੋਰਚੇ, ਉਹਨਾਂ ਵੱਲ ਨੂੰ ਵਧਣਾ, ਉਹ ਚੋਂ ਪਹਿਲਾਂ ਜਾਂ ਉਹ ਮੁਦਕੀ ਵਾਲਾ, ਪਾਣੀ ਵਾਲਾ, ਜਾਂ ਫਿਰ ਬੰਦੀ ਸਿੰਘ ਵਾਲਾ, ਇਹਦੇ ਉੱਤੇ ਵੀ ਐਕਸ਼ਨ ਲੈ ਸਕਦੀ, ਕਿਉਂਕਿ ਬੰਦੀ ਸਿੰਘ ਵਾਲਾ ਦਾ ਹਵਾਲਾ ਵੀ ਇਹ ਪੰਚਕੂਲੇ ਵਾਲਾ ਹਵਾਲਾ ਦੇਣਗੇ, ਜਿਹੜਾ ਉੱਥੇ ਹਰਿਆਣੇ ਦੇ ਪੰਚਾਂ ਸਰਪੰਚਾਂ ਵੱਲੋਂ ਜਿਹੜਾ ਧਰਨਾ ਲਾਇਆ ਸੀ, ਉਸ ਨੂੰ ਹਾਈ ਕੋਰਟ ਨੇ ਇਹ ਕਹਿ ਕੇ ਚੁਕਾਇਆ ਕਿ ਲੋਕਾਂ ਦਾ ਰਾਹ ਕਿਉਂ ਰੋਕਿਆ, ਇਹਨੂੰ ਖਾਲੀ ਕਰਾਓ ਜੀ। ਤੇ ਬੇਸ਼ੱਕ ਇੱਥੇ ਵੀ ਇੱਕ ਪਾਸਾ ਹੁਣ ਇੱਕ ਸੜਕ ਖੋਲੀ ਪਈ ਹੈ, ਇੱਕ ਪਾਸਾ ਖਾਲੀ ਕੀਤਾ ਹੋਇਆ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਇਹਨੂੰ ਖਾਲੀ ਕਰਾਉਣ ਦੀ ਕਵਾਇਦ ਉਸੇ ਹਵਾਲੇ ਨਾਲ ਆ ਸਕਦੀ ਹੈ। ਜੇਕਰ ਪੰਚਕੂਲ ਵਾਲੇ ਪਾਸੇ ਸੜਕ ਖਾਲੀ ਕਰਾਉਣ ਦੀ ਕਵਾਇਦ ਹੋ ਸਕਦੀ ਤਾਂ ਇੱਥੇ ਵੀ ਕਿਉਂ ਨਹੀਂ। ਸੋ ਇਸ ਹਵਾਲੇ ਨਾਲ ਵੀ ਕੁਝ ਆ ਸਕਦਾ ਕਿ ਅਦਾਲਤੀ ਹੁਕਮ ਜਾਂ ਪੁਲਿਸ ਐਕਸ਼ਨ ਮੋਡ 'ਚ ਜਿਹੜੀ ਚੋਣ ਨਜ਼ਰ ਆ ਰਹੀ ਆ, ਪੁਲਿਸ ਰਾਜ ਵੱਲ ਨੂੰ ਜਿਵੇਂ ਪੰਜਾਬ ਵੱਧਦਾ ਜਾ ਰਿਹਾ, ਉਸ ਦੇ ਵਿੱਚ ਕਿਤੇ ਐਕਸ਼ਨ ਹੋਊਗਾ। ਸੋ ਇਹ ਸਾਰਾ ਦੇਖਣ ਵਾਲਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਮੋਰਚੇ ਖਾਲੀ ਕਰਾਉਣ ਦੀ ਕਵਾਇਦ ਵੱਲ ਤੇਜ਼ੀ ਨਾਲ ਪੰਜਾਬ ਸਰਕਾਰ ਐਕਸ਼ਨ ਲੈ ਸਕਦੀ ਹੈ। ਜੀ ਜੀ ਜੀ।